ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਵਾਖਦੇ ਹਾਂ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ US ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਅਤੇ ਸਾਈਡ ਬੈਂਡ ਵਾਲੇ ਸਟੇਸ਼ਨ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਅਤੇ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਤੁਹਾਡੇ ਲਈ ਅਸੀਂ ਮਈ ਦੀ 19 ਤਰੀਕ ਦਾ ਜਿਹੜਾ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਆ ਉਹ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਜੇ ਕਿਸੇ ਦੀ ਕਰੋਨਾ ਵਾਇਰਸ ਦੇ ਕਰਕੇ ਜੋਬ ਚਲੇ ਗਈ ਹੈ, ਜਿਸ ਦੇ ਕਰਕੇ ਉਹਨਾਂ ਦੀ ਹੈਲਥ ਇੰਸ਼ੋਰੈਂਸ ਬੰਦ ਹੋ ਗਈ ਆ, ਮੈਡੀਕਲ ਦੇ ਲਈ ਅਪਲਾਈ ਕਰਨਾ ਹੈ, ਇੰਸ਼ੋਰੈਂਸ ਦੇ ਪਲਾਨ ਦੇ ਵਿੱਚ ਤਬਦੀਲੀ ਕਰਨਾ ਚਾਹੁੰਦੇ ਹੋ ਜਾਂ ਹੋਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਕਾਲ ਕਰੋ 4082722500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕਾਨਸਨ, ਮਹਿੰਦਰਪਾਲ ਸਿੰਘ ਗਿੱਲ ਨਿਊਯਾਰਕ, ਉੱਪਲ ਡਿਜੀਟਲ ਸਟੂਡੀਓ, ਯੂਨੀਵਰਸਿਟੀ ਵਾਲੇ ਜਿਹੜੇ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਸਵਿੰਦਰ ਸਿੰਘ ਉੱਪਲ 5302182360। ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209-277-0113। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਹੈਗੀ ਆ, ਸਾਡੇ ਗੁਆਂਢੀ ਮੁਲਕ ਦੋਨੋਂ ਹੀ ਮੈਕਸੀਕੋ ਅਤੇ ਕੈਨੇਡਾ ਅਤੇ US ਤਿੰਨਾਂ ਨੇ ਰਲ ਕੇ ਜਿਹੜੀਆਂ ਬਾਰਡਰ ਕ੍ਰੋਸਿੰਗ ਦੇ ਉੱਤੇ ਰੀਸਟ੍ਰਿਕਸ਼ਨਸ ਹੈਗੀਆਂ ਆ, ਉਹ ਜੂਨ 21 ਤੱਕ ਵਧਾ ਦਿੱਤੀਆਂ ਆ। ਸੋ ਇਸ ਮਹੀਨੇ ਦੇ ਐਂਡ 'ਚ ਜਿਹੜਾ ਇਹ ਰੀਸਟ੍ਰਿਕਸ਼ਨ ਜਿਹੜੀਆਂ ਬੰਦਿਸ਼ਾਂ ਲਾਈਆਂ ਸੀਆਂ ਵੀ ਕੈਨੇਡਾ ਤੋਂ ਅਮਰੀਕਾ ਆ ਜਾਣ ਲੋਕ, ਅਮਰੀਕਾ ਤੋਂ ਕੈਨੇਡਾ, ਇਸੇ ਤਰ੍ਹਾਂ ਮੈਕਸੀਕੋ ਤੋਂ ਅਮਰੀਕਾ ਜਾਂ ਅਮਰੀਕਾ ਤੋਂ ਮੈਕਸੀਕੋ, ਸੋ ਉਹ ਡੇਟ ਜਿਹੜੀ ਆ ਜੂਨ 21 ਤਾਈਂ ਫਿਰ ਐਕਸਟੈਂਡ ਕਰ ਦਿੱਤੀ ਆ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇਹ ਕਿਹਾ ਆ ਵੀ ਜਿਹੜਾ ਬਾਰਡਰ ਤੋਂ ਜੇ ਆਪਾਂ ਬਹੁਤ ਜਲਦੀ ਖੋਲ੍ਹ ਦਿੰਦੇ ਆ, ਸੋ ਕਰੋਨਾ ਵਾਇਰਸ ਫੈਲਣ ਦੇ ਜਿਹੜੇ ਹੋਰ ਚਾਂਸ ਹੈਗੇ ਆ। ਸਰੋਤਿਆਂ ਨੂੰ ਦੱਸਦੀ ਜਾਈਏ, ਮਾਰਚ 18 ਨੂੰ ਜਿਹੜਾ ਕੈਨੇਡਾ ਵਾਲਿਆਂ ਨੇ ਇਹ ਜਿਹੜਾ ਬਾਰਡਰ ਕਲੋਜ਼ ਕੀਤਾ ਸੀਗਾ। ਸੋ ਇਸੇ ਤਰ੍ਹਾਂ ਮੈਕਸੀਕੋ ਵਾਲੇ ਵੀ ਡਰਦੇ ਆ ਵੀ ਸਾਡੇ ਵੱਲ ਵੀ ਜਿਹੜੀ ਕਰੋਨਾ ਵਾਇਰਸ ਜ਼ਿਆਦਾ ਨਾ ਫੈਲ ਜਾਏ। US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਆ ਵੀ ਜਿਹੜਾ ਹੋ ਸਕਦਾ ਵੀ ਜੂਨ 21 ਤੋਂ ਪਹਿਲਾਂ ਵੀ ਟਰੈਵਲ ਜਿਹੜੀ ਰਿਸਟ੍ਰਿਕਸ਼ਨ ਹੈ ਖੁੱਲ੍ਹ ਜਾਵੇ, ਪਰ ਆਪਾਂ ਦੇਖ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜਾ ਆ ਹੁਣ ਜਿਹੜਾ ਕਰਵ ਆ ਉਹ ਫਲੈਟ ਹੋਊਗਾ ਜਾਂ ਉੱਪਰ ਨੂੰ ਹੀ ਜਿਹੜਾ ਜਾ ਰਿਹਾ ਹੈਗਾ ਆ। ਅਤੇ ਦੋਨੋਂ ਹੀ ਕੰਟਰੀਆਂ ਕਹਿੰਦੇ ਕੈਨੇਡਾ ਅਤੇ ਮੈਕਸੀਕੋ ਦੇ US ਮਿਡਲ ਦੇ ਵਿੱਚ ਆ। ਹੈਲਥ ਮੈਜਰਸ ਨੂੰ ਲੈ ਕੇ ਜਿਹੜੇ ਬਾਰਡਰਸ ਆ ਉਹ ਬੜੇ ਧਿਆਨ ਦੇ ਨਾਲ ਕਹਿੰਦੇ ਖੋਲ੍ਹਣਗੇ। ਜਿਹੜੇ ਅਸੈਂਸ਼ੀਅਲ ਵਰਕਰਸ ਹੈਗੇ ਆ, ਜਿਨ੍ਹਾਂ ਦੇ ਵਿੱਚ ਡਾਕਟਰਸ ਆ, ਹੈਲਥ ਕੇਅਰ ਵਰਕਰਸ ਹੈਗੇ ਆ, ਏਅਰਲਾਈਨ ਕਰਿਊ ਆ, ਟਰੱਕ ਡਰਾਈਵਰਸ ਜਿਹੜੇ ਆ, ਉਹ ਕੈਨੇਡਾ ਦੇ ਅਤੇ ਮੈਕਸੀਕੋ ਦੇ ਬਾਰਡਰ 'ਤੇ ਜਾ ਸਕਦੇ ਆ। ਜੀ, ਸੋ ਗੈਰ ਜ਼ਰੂਰੀ ਹੀ ਜਿਹੜੀਆਂ ਹੈਗੀ ਆ ਟਰੈਵਲ ਆ, ਆਉਣਾ ਜਾਣਾ, ਉਸੇ ਦੇ ਉੱਤੇ ਹੀ ਜਿਹੜੀ ਰੋਕ ਆ ਉਸ ਨੂੰ ਉਹਨਾਂ ਨੇ ਅੱਗੇ ਵਧਾਇਆ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਕੋਨਮੀ ਦੇ ਨਾਲ ਸੰਬੰਧਿਤ ਆ ਅਤੇ ਇਸ ਦੇ ਵਿੱਚ ਆਪਾਂ ਜਿੱਦਾਂ ਦੱਸਿਆ ਵੀ ਅੱਜ ਰਾਸ਼ਟਰਪਤੀ ਟਰੰਪ ਅਤੇ ਕੁਛ ਰਿਪਬਲਿਕਨ ਸੈਨੇਟਰਸ ਉਹਨਾਂ ਦਾ ਬੰਦ ਦਰਵਾਜ਼ਾ ਜਿਹੜਾ ਲੰਚ ਆ ਹੋਇਆ ਆ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸੈਨੇਟਰ ਲਿੰਡਸੀ ਗ੍ਰਾਹਮ ਉਹਨਾਂ ਨੇ ਜਿਹੜਾ ਉਹ ਆਖਿਆ ਅਨਇੰਪਲੋਇਮੈਂਟ ਜਿਹੜੀ ਖਾਸ ਕਰਕੇ ਐਕਸਟੈਂਸ਼ਨ ਦੀ ਗੱਲ ਹੈਗੀ ਆ, ਉਸ ਦੇ ਉਹਨਾਂ ਨੇ ਖਿਲਾਫ ਜਿਹੜੀ ਗੱਲ ਆਖੀ ਹੈ। ਕਹਿੰਦੇ ਵੀ ਅਨਇੰਪਲੋਇਮੈਂਟ ਬੈਨੀਫਿਟਸ ਜਿਹੜੇ ਜ਼ਿਆਦਾ ਦਿੱਤੇ ਜਾ ਰਹੇ ਆ, ਉਹ ਹੋਰ ਜਿਹੜੇ ਉਹ ਨਹੀਂ ਦੇਣੇ ਚਾਹੀਦੇ। ਇਸ ਮੌਕੇ ਜਿਹੜੇ $2 ਟ੍ਰਿਲੀਅਨ ਦੇ ਰਿਲੀਫ ਪੈਕੇਜ ਦੇ ਦਰਮਿਆਨ ਜਿਹੜਾ ਕਾਂਗਰਸ ਦੇ ਦੁਆਰਾ ਅਪਰੂਵ ਹੋਇਆ ਆ, ਉਹ ਸਮਰ ਤੱਕ ਜਿਹੜਾ ਉਹ ਚੱਲੇਗਾ ਅਤੇ ਹਾਊਸ ਡੈਮੋਕਰੇਟਸ ਨੇ ਇਹ ਸਿਫਾਰਿਸ਼ ਰੱਖੀ ਹੈ ਵੀ ਇਸ ਨੂੰ 2021 ਤੱਕ, ਜਨਵਰੀ ਦੇ 21 ਤੱਕ ਵਧਾਇਆ ਜਾਵੇ। ਸੋ ਇਹ ਜਿਹੜਾ ਸਿਰਫ ਹਾਊਸ ਦੇ ਵਿੱਚ ਪਾਸ ਹੋਇਆ, ਜੇ ਸੈਨੇਟ ਦੇ ਵਿੱਚ ਪੇਸ਼ ਹੋਊਗਾ ਅਤੇ ਉਸ ਤੋਂ ਬਾਅਦ ਦੇ ਵਿੱਚ ਕੀ ਕੋਈ ਚੇਂਜਸ ਹੋਣੇ ਆ ਜਾਂ ਕੀ ਕੁਛ ਹੋਊਗਾ, ਉਹ ਅਜੇ ਫੈਸਲੇ ਉਸ ਦੇ ਉੱਤੇ ਹੋਣੇ ਬਾਕੀ ਹੈਗੇ ਨੇ। ਉੱਦਾਂ ਉਹਨਾਂ ਨੇ ਲਿੰਡਸੀ ਗ੍ਰਾਹਮ ਹੋਣਾ ਨੇ ਆਖਿਆ ਵੀ ਉਹਨਾਂ ਨੇ ਇਸ ਲੰਚ ਦੇ ਵਿੱਚ ਇਸ ਦੇ ਬਾਰੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਰਾਸ਼ਟਰਪਤੀ ਟਰੰਪ ਨਾਲ, ਅਤੇ ਉਹਨਾਂ ਨੇ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਨੇ ਹਾਮੀ ਭਰੀ ਆ ਵੀ ਇਹ ਜਿਹੜੀ ਇਕਨੋਮਿਕ ਰਿਕਵਰੀ ਆ, ਆਰਥਿਕਤਾ ਜਿਹੜੀ ਮੁੜ ਬਹਾਲੀ ਆ,
ਉਸ ਨੂੰ ਹਰਟ ਕਰ ਰਿਹਾ ਆ ਅਨਇੰਪਲੋਇਮੈਂਟ ਇੰਸ਼ੋਰੈਂਸ। ਕਹਿੰਦੇ ਵੀ ਇਸ ਮੌਕੇ ਲੋਕ ਪੇ ਰੋਲ ਦੇ ਨਾਲੋਂ ਜਿਹੜਾ ਉਹ ਜ਼ਿਆਦਾ ਉਹਨਾਂ ਨੂੰ ਡਾਲਰ ਜਿਹੜੇ ਉਹ ਮਿਲ ਰਹੇ ਹੈਗੇ ਆ, ਅਤੇ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਵੀ ਨੋਬਡੀ ਸ਼ੁੱਡ ਮੇਕ ਮੋਰ ਦੈਨ ਐਕਚੁਅਲ ਵੇਜਿਸ ਔਨ ਅਨਇੰਪਲੋਇਮੈਂਟ। ਉਹਨਾਂ ਨੇ ਇਸ ਤਰੀਕੇ ਦੇ ਨਾਲ ਇਹ ਆਖਿਆ ਹੈਗਾ ਆ। ਸੋ ਦੇਖਦੇ ਹਾਂ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ। ਉੱਦਾਂ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਨੇ ਅਜੇ ਆਪਣੇ ਮੂੰਹੋਂ ਨਹੀਂ ਆਖਿਆ ਵੀ ਜੇ ਇਹ ਬਿੱਲ ਮੇਰੇ ਕੋਲ ਆਉਂਦਾ ਤਾਂ ਮੈਂ ਉਸ 'ਤੇ ਸਾਈਨ ਨਹੀਂ ਕਰੂੰਗਾ। ਜੀ, ਅਗਲੀ ਖਬਰ ਜਿਹੜੀ ਆ ਉਹ ਚਾਈਨਾ ਤੋਂ ਆ ਰਹੀ ਆ। ਕਹਿੰਦੇ ਚਾਈਨਾ ਦੇ ਵਿੱਚ ਇੱਕ ਜਿਹੜਾ ਬੱਚਾ 2 ਸਾਲਾਂ ਦਾ ਸੀਗਾ ਜਦੋਂ ਉਹ ਗਵਾਚ ਗਿਆ ਸੀ, ਅਤੇ ਹੁਣ 32 ਸਾਲਾਂ ਦੇ ਅਰਸੇ ਪਿੱਛੋਂ ਉਹ ਆਪਣੇ ਪੇਰੈਂਟਸ ਨੂੰ ਮਿਲਿਆ ਹੈਗਾ ਆ। ਕਹਿੰਦੇ ਵੀ 2 ਸਾਲਾਂ ਦਾ ਜਿਹੜਾ ਬੱਚਾ ਸੀ ਉਸ ਨੂੰ ਉਸਦੇ ਪੇਰੈਂਟਸ ਜਿਹੜੇ ਆ ਸਕੂਲੋਂ ਚੱਕਣ ਗਏ, ਅਤੇ ਇੱਕ ਹੋਟਲ 'ਤੇ ਜਦੋਂ ਪਾਣੀ ਪੀਣ ਲੱਗੇ ਅਤੇ ਉੱਥੇ ਉਹ ਗਵਾਚ ਗਿਆ। ਉਹ ਤੋਂ ਬਾਅਦ ਕਹਿੰਦੇ ਵੀ ਉਹਨਾਂ ਨੇ 1 ਲੱਖ ਤੋਂ ਵੱਧ ਜਿਹੜੇ ਫਲਾਇਰ ਡਿਸਟਰੀਬਿਊਟ ਕੀਤੇ, ਅਤੇ ਜਿਹੜੀ ਉਹਦੀ ਮਦਰ ਸੀਗੀ ਉਸ ਨੇ ਇੱਕ ਉੱਥੇ ਔਰਗਨਾਈਜੇਸ਼ਨ ਆ ਬੇਬੀ ਕਮ ਬੈਕ ਹੋਮ, ਸੋ ਉਹਨੂੰ ਜੁਆਇਨ ਕੀਤਾ, ਅਤੇ ਪਿਛਲੇ ਕਹਿੰਦੇ ਵੀ 32 ਸਾਲਾਂ ਤੋਂ ਹੀ ਉਹ ਆਪਣੇ 2 ਸਾਲਾਂ ਦੇ ਬੱਚੇ ਨੂੰ ਲੱਭ ਰਹੇ ਸੀ। ਹੁਣ 32 ਸਾਲਾਂ ਬਾਅਦ ਜਿਹੜਾ ਆ ਕਹਿੰਦੇ ਇੱਕ ਟਿਪ ਮਿਲੀ ਇੱਕ ਏਜੰਸੀ ਨੂੰ ਵੀ ਕਿਸ ਤਰ੍ਹਾਂ ਉਹ ਜਿਹੜਾ ਬੱਚਾ ਸੀ ਉਹ $850 'ਚ ਕਿਸੇ ਜਿਹੜੀ ਅਡੋਪਸ਼ਨ ਵਾਲੀ ਏਜੰਸੀ ਆ ਉਹਨੂੰ ਵੇਚ ਦਿੱਤਾ ਸੀ, ਅਤੇ ਹੁਣ ਉਸ ਨੂੰ ਵੀ ਪਤਾ ਲੱਗ ਗਿਆ ਜਦੋਂ DNA ਟੈਸਟ ਹੋਇਆ ਵੀ ਉਹ ਉਹਨਾਂ ਦਾ ਹੀ ਜਿਹੜਾ ਬੱਚਾ ਹੈਗਾ ਆ। ਅਤੇ ਚਾਈਨਾ ਦੀ ਜੇ ਗੱਲ ਦੱਸਦੀ ਜਾਈਏ ਕਹਿੰਦੇ ਵੀ 51,000 ਦੇ ਕਰੀਬ ਲੋਕ ਜਿਹੜੇ ਆ ਉਹ ਆਪਣੇ ਮਿਸਿੰਗ ਜਿਹੜੇ ਗੁਆਚੇ ਹੋਏ ਬੱਚੇ ਆ ਉਹਨਾਂ ਨੂੰ ਲੱਭ ਰਹੇ ਹੈਗੇ ਆ। ਸੋ ਦੇਖੋ ਵੀ ਚਾਈਨਾ 'ਚ ਵੀ ਜਿਹੜੇ ਬੱਚੇ ਆ ਵੱਡੀ ਗਿਣਤੀ 'ਚ ਗੁਆਚਦੇ ਆ। ਜੀ, ਉੱਧਰ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਸ ਮੌਕੇ ਜਿਹੜੇ ਏਸ਼ੀਅਨ ਅਮੈਰੀਕਨਜ਼ ਆ ਕਹਿੰਦੇ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਇਸ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖਾਸ ਕਰਕੇ ਡਿਸਕ੍ਰਿਮੀਨੇਸ਼ਨ ਦਾ ਅਤੇ ਰੇਸਿਜ਼ਮ ਦਾ। ਕਹਿੰਦੇ ਇਹੀ ਨਹੀਂ, ਏਸ਼ੀਅਨ ਅਮੈਰੀਕਨ ਡਾਕਟਰ ਅਤੇ ਨਰਸਿਸ ਵੀ ਜਿਹੜੇ ਇਸ ਚੀਜ਼ ਦਾ ਸ਼ਿਕਾਰ ਆ ਉਹ ਹੋ ਰਹੇ ਆ। ਕਹਿੰਦੇ ਵੀ ਕਈ ਜਿਹੜੇ ਨਰਸਿਸ ਅਤੇ ਡਾਕਟਰਸ ਉਹ ਸਾਹਮਣੇ ਆਏ ਆ, ਉਹਨਾਂ ਨੇ ਇਹ ਆਪਣੇ ਨਾਲ ਬੀਤੇ ਵਾਕਿਆਤ ਆ ਉਹ ਬਾਕੀਆਂ ਦੇ ਨਾਲ ਜਿਹੜੇ ਉਹ ਸਾਂਝੇ ਕੀਤੇ ਆ। ਇੱਕ ਕਹਿੰਦੇ ਚਾਈਨੀਜ਼ ਅਮੈਰੀਕਨ ਡਾਕਟਰ ਬੋਸਟਨ ਹਸਪਤਾਲ ਦੇ ਵਿੱਚ ਸੀ, ਅਤੇ ਉਸ ਨੂੰ ਇੱਦਾਂ ਹੀ ਰੇਸਿਜ਼ਮ ਦਾ, ਨਸਲਵਾਦ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ। ਉਹਨੂੰ ਲੋਕ ਜਿਹੜਾ ਇੱਕ ਇਨਸਾਨ ਉਸ ਨੂੰ ਇਹ ਕਹਿਣ ਲੱਗਿਆ ਵੀ ਤੁਸੀਂ ਚੀਨੇ ਲੋਕ ਕਿਉਂ ਸਾਰਿਆਂ ਨੂੰ ਮਾਰੀ ਜਾਂਦੇ ਆ, ਅਤੇ ਕਹਿੰਦੇ ਵੀ ਕੀ ਤੁਹਾਨੂੰ ਕੀ ਜਿਹੜੀ ਆ ਉਹ ਖਰਾਬੀ ਆ ਤੁਹਾਡੇ ਅੰਦਰ, ਕਿਉਂ ਤੁਸੀਂ ਸਾਰਿਆਂ ਨੂੰ ਸਾਨੂੰ ਜਿਹੜੇ ਉਹ ਮਾਰਨ ਲੱਗੇ ਹੋਏ ਆ। ਸੋ ਇੱਦਾਂ ਦੀ ਜਿਹੜੀ ਆ ਉਹ ਗੱਲ ਦੇਖੀ ਆ। ਇਸੇ ਤਰੀਕੇ ਦੇ ਨਾਲ ਕਈ ਜਿਹੜੀਆਂ ਨਰਸਿਸ ਆ ਉਹਨਾਂ ਨੇ ਵੀ ਅਜਿਹੀਆਂ ਚੀਜ਼ਾਂ ਦਾ ਦੱਸਿਆ ਆ। ਸੋ ਕਹਿੰਦੇ ਵੀ US ਦੀ ਜਿਹੜੀ ਪਾਪੂਲੇਸ਼ਨ ਦੇ ਵਿੱਚ 6% ਜਿਹੜੇ ਚਾਈਨੀਜ਼ ਮੂਲ ਦੇ ਲੋਕ ਹੈਗੇ ਨੇ, ਪਰ ਕੰਟਰੀ ਦੇ ਫਿਜ਼ੀਸ਼ੀਅਨਜ਼ ਅਤੇ ਨਰਸਿਸ ਦੇ ਵਿੱਚ 18% ਜਿਹੜਾ ਇਹਨਾਂ ਦਾ ਹਿੱਸਾ ਹੈਗਾ ਆ। ਜਿਹੜੇ ਨਰਸ ਪ੍ਰੈਕਟੀਸ਼ਨਰਸ ਅਤੇ ਫਿਜ਼ੀਸ਼ੀਅਨ ਜਿਹੜੇ 18% ਫਿਜ਼ੀਸ਼ੀਅਨ ਅਤੇ 10% ਜਿਹੜੀਆਂ ਨਰਸ ਪ੍ਰੈਕਟੀਸ਼ਨਰ ਜਿਹੜੇ ਆ ਉਹ ਇਹ ਚਾਈਨੀਜ਼ ਮੂਲ ਦੇ ਲੋਕ ਹੈਗੇ ਨੇ। ਸੋ ਕਹਿੰਦੇ ਬਹੁਤ ਜ਼ਿਆਦਾ ਇਸ ਟਾਈਮ ਉਹਨਾਂ ਨੂੰ ਇਹਦਾ ਨਸਲਵਾਦ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਇਹ ਜ਼ੀਨੋਫੋਬੀਆ ਕਿਤੇ ਨਾ ਕਿਤੇ ਉਦੋਂ ਜ਼ਿਆਦਾ ਵੱਧ ਜਾਂਦਾ ਆ ਜਦੋਂ ਉੱਚ ਪੱਧਰ ਦੇ ਉੱਤੇ ਬੈਠੇ ਲੋਕ ਨੇ ਉਹ ਇਸ ਨੂੰ ਕੋਈ ਚਾਈਨੀਜ਼ ਵਾਇਰਸ ਜਾਂ ਵੂਹਾਨ ਵਾਇਰਸ ਜਾਂ ਇੱਦਾਂ ਦੇ ਨਾਮ ਲੈ ਕੇ ਪੁਕਾਰਦੇ ਨੇ, ਅਤੇ ਫਿਰ ਲੋਕ ਜਿਹੜੇ ਆ ਉਸੇ ਹੀ ਜਿਹੜਾ ਲੈ ਦੇ ਵਿੱਚ ਆ ਕੇ ਇੱਦਾਂ ਦੀਆਂ ਹਰਕਤਾਂ, ਇੱਦਾਂ ਦੀਆਂ ਗੱਲਾਂ ਉਹ ਕਰਨ ਲੱਗ ਜਾਂਦੇ ਨੇ। ਸੋ ਅਗਲੀ ਖਬਰ ਵੱਲ ਚਲੀਏ। ਬਹੁਤ ਸਾਰੇ ਸਾਡੇ ਸਰੋਤੇ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਲੈ ਕੇ ਪੁੱਛ ਰਹੇ ਹੈਗੇ ਆ, ਖਾਸ ਕਰਕੇ ਫੇਸਬੁੱਕ 'ਤੇ। ਇੰਡੀਆ ਨੂੰ ਅੱਜ ਫਲਾਈਟਾਂ ਗਈਆਂ ਹੈਗੀਆਂ USA ਤੋਂ। ਆਲਰੇਡੀ ਕਹਿੰਦੇ 3 ਫਲਾਈਟਾਂ ਇੰਡੀਆ ਨੂੰ USA ਤੋਂ ਜਿਹੜੇ ਇੰਡੀਆ ਦੇ ਸਿਟੀਜ਼ਨ ਹੈਗੇ ਉਹਨਾਂ ਨੂੰ ਲੈ ਕੇ ਜਾ ਚੁੱਕੀਆਂ ਹੈਗੀਆਂ। ਇੰਡੀਆ ਤੋਂ ਜਿਹੜੇ ਗ੍ਰੀਨ ਕਾਰਡ ਹੋਲਡਰਸ ਕਦੋਂ ਆਉਣੇ ਆ ਉਹਨਾਂ ਦੇ ਬਾਰੇ ਹਜੇ ਡਿਟੇਲ ਇਨਫੋਰਮੇਸ਼ਨ ਨਹੀਂ। ਉਹੀ ਜਿਹੜਾ ਸਟੈਪ ਪ੍ਰੋਗਰਾਮ ਆ ਉਹਦੇ ਵਿੱਚ ਰਜਿਸਟਰ ਹੋ ਜਾਓ। ਸੋ ਹੋਪਫੁਲੀ ਜੇ ਕੋਈ ਉਹਦੇ 'ਚ ਅਪਡੇਟ ਹੋਈ ਉਹ ਤੁਹਾਡੇ ਨਾਲ ਜ਼ਰੂਰ ਆਪਾਂ ਸਾਂਝੀ ਕਰ ਦੇਵਾਂਗੇ। ਅਗਲੀ ਖਬਰ ਵੱਲ ਚਲੀਏ। ਜਿਹੜੇ ਟਰੇਜ਼ਰੀ ਸੈਕਟਰੀ ਆ ਸਟੀਵ ਮਨੂਚਿਨ, ਉਹਨਾਂ ਨੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੱਕ ਜਿਹੜਾ ਡੈਬਿਟ ਕਾਰਡ ਆ ਉਹ ਦਿਖਾਲਿਆ, ਜਿਹਦੇ ਉੱਤੇ ਉਹਨਾਂ ਦਾ ਨਾਂ ਆ। ਸਰੋਤਿਆਂ ਨੂੰ ਦੱਸਦੀ ਜਾਈਏ, ਕਹਿੰਦੇ ਵੀ 10 ਮਿਲੀਅਨ ਦੇ ਕਰੀਬ ਹਜੇ ਵੀ ਲੋਕ ਅਜਿਹੇ ਹੈਗੇ ਜਿਨ੍ਹਾਂ ਨੂੰ ਉਹ $1,200 ਵਾਲਾ ਚੈੱਕ ਜਾਂ ਮਨੀ ਨਹੀਂ ਮਿਲਿਆ। ਸੋ ਹੁਣ ਜਿਹੜੀ ਟਰੇਜ਼ਰੀ ਡਿਪਾਰਟਮੈਂਟ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ $1,200 ਦੇ ਜਿਹੜੇ ਡੈਬਿਟ ਕਾਰਡਸ ਆ ਉਹ ਭੇਜ ਰਹੇ ਆ ਜਿਨ੍ਹਾਂ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਨਾਮ ਆ। ਅਤੇ ਇਹ ਵੀ ਦੱਸਦੇ ਜਾਈਏ ਜਿਨ੍ਹਾਂ ਨੂੰ $1,200 ਆਲਰੇਡੀ ਆ ਚੁੱਕੇ ਹੈਗੇ ਆ ਉਹਨਾਂ ਦੇ ਘਰ 'ਚ ਚਿੱਠੀ ਵੀ ਆਈ ਹੈ ਇੱਕ ਸਪੈਸ਼ਲ, ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਖੁਦ ਸਾਈਨ ਕੀਤੀ ਉਹਦੇ ਸਾਈਨਾਂ ਵਾਲੀ ਆ ਉਹਨਾਂ ਦੀ,
ਪਈ ਜਿਹੜਾ ਤੁਹਾਡਾ ਇਹ ਕਰੋਨਾ ਵਾਇਰਸ ਕਰਕੇ ਜਿਹੜੇ ਕੰਮ ਛੁੱਟੇ ਆ ਜਾਂ ਕੁਛ ਵੀ ਆ ਹਾਰਡਸ਼ਿਪ ਦੇ ਲਈ ਇਹ ਜਿਹੜਾ ਮਨੀ ਆ ਇਹ ਤੁਹਾਨੂੰ ਵਾਈਟ ਹਾਊਸ ਵੱਲੋਂ ਭੇਜਿਆ ਗਿਆ ਆ, ਜੋ ਕਿ ਬਿਲਕੁਲ ਇੱਕ ਹਿਸਾਬ ਦੇ ਨਾਲ ਗਲਤ ਸੀਗਾ। ਇਹ ਕਾਂਗਰਸ ਨੇ ਅਪਰੂਵ ਜਿਹੜਾ ਉਹ ਕੀਤਾ ਆ। ਰਾਸ਼ਟਰਪਤੀ ਟਰੰਪ ਇਸ ਪੈਂਡੇਮਿਕ ਦਾ ਫਾਇਦਾ ਆਪਣੇ ਜਿਹੜੀਆਂ ਵੋਟਾਂ ਬਟੋਰਨ ਵਾਲੇ ਪਾਸੇ ਨੂੰ ਜਿਹੜਾ ਕਿਤੇ ਨਾ ਕਿਤੇ ਕਰਨ ਲੱਗੇ ਹੋਏ ਨੇ, ਕਿਉਂਕਿ ਰਾਸ਼ਟਰਪਤੀ ਟਰੰਪ ਨੇ ਕਿਹੜਾ ਆਪਣੇ ਪੱਲਿਓਂ ਆਪਣੇ ਅਕਾਊਂਟ 'ਚੋਂ ਦਿੱਤੇ ਆ, ਇਹ ਟੈਕਸ ਪੇਅਰਸ ਦੇ ਦੁਆਰਾ ਹੀ ਜਿਹੜੇ ਬਾਕੀ ਲੋਕਾਂ ਦੀ ਮਦਦ ਆ ਇਸ ਦੇ ਵਿੱਚ ਕੀਤੀ ਗਈ ਹੈਗੀ ਆ। ਅਗਲੀ ਇਸ ਦੇ ਵਿੱਚ ਜਿਹੜੀ ਆ ਉਹ ਗੱਲ ਕਰਦੇ ਜਾਈਏ ਤਾਂ ਜਿਹੜਾ ਹਰਜੋਤ ਸਿੰਘ ਜੀ ਬੇ ਏਰੀਏ ਦੇ ਵਿੱਚ ਪਿਛਲੇ 2 ਦਿਨਾਂ ਦੇ ਵਿੱਚੋਂ ਕਰੋਨਾ ਵਾਇਰਸ ਦੇ ਨਾਲ ਜਿਹੜੀ ਕੋਈ ਵੀ ਮੌਤ ਦੀ ਖਬਰ ਨਹੀਂ ਸੀ। ਇਹ ਜਿਹੜੀ ਇੱਕ ਚੰਗੀ ਖਬਰ ਸੀਗੀ, ਪਰ ਅੱਜ ਕਹਿੰਦੇ 2 ਦਿਨਾਂ ਬਾਅਦ ਮੁੜ ਕੇ ਇੱਕ ਕੋਵਿਡ-19 ਦੀ ਜਿਹੜੀ ਡੈਥ ਆ ਉਹ ਅਨਾਊਂਸ ਕੀਤੀ ਗਈ ਹੈਗੀ ਆ। ਉੱਦਾਂ ਜੇ ਦੇਖਿਆ ਜਾਵੇ ਤਾਂ ਬੇ ਏਰੀਏ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਹੁਣ ਫੇਜ਼ 2 ਵੱਲ ਨੂੰ ਰੀਓਪਨਿੰਗ ਵੱਲ ਨੂੰ ਹੌਲੀ ਹੌਲੀ ਕਦਮ ਵੱਧ ਰਹੇ ਹੈਗੇ ਨੇ। ਸੈਂਟਾ ਕਲਾਰਾ ਕਾਊਂਟੀ ਦੇ ਵਿੱਚ ਹੁਣ ਤੱਕ 137 ਮੌਤਾਂ ਕੋਵਿਡ-19 ਦੇ ਕਰਕੇ ਹੋਈ ਹੈ। ਅਲਾਮੀਡਾ ਕਾਊਂਟੀ ਦੇ ਵਿੱਚ ਇਹ 99 ਮੌਤਾਂ ਜਿਹੜੀਆਂ ਉਹ ਦੱਸੀਆਂ ਗਈਆਂ ਨੇ। ਸੋ ਇਹ ਨਵਾਂ ਸਟੈਟਿਸਟਿਕਸ ਜਿਹੜਾ ਆ ਇਹ ਆંકੜੇ ਉਹ ਸਾਹਮਣੇ ਆਏ ਹੈਗੇ ਨੇ। ਸੋ ਉੱਦਾਂ ਓਵਰਆਲ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਸਟੇਬਿਲਿਟੀ ਇਸ ਦੇ ਵਿੱਚ ਦੇਖੀ ਜਾ ਰਹੀ ਆ। ਇਸ ਦੇ ਪਿੱਛੇ ਮੁੱਖ ਕਾਰਨ ਇਹੀ ਆ ਵੀ ਲੋਕ ਘਰਾਂ ਦੇ ਵਿੱਚ ਹੈਗੇ ਨੇ ਅਤੇ ਬਾਹਰ ਉਹ ਨਹੀਂ ਜਾਂਦੇ, ਜਦੋਂ ਜ਼ਰੂਰਤ ਪੈਣ 'ਤੇ ਹੀ ਉਹ ਜਾ ਰਹੇ ਨੇ, ਅਤੇ ਬਾਕੀ ਸਾਵਧਾਨੀਆਂ ਜਿਹੜੀਆਂ ਉਹ ਪੂਰੀ ਤਰੀਕੇ ਦੇ ਨਾਲ ਉਹ ਵਰਤ ਰਹੇ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਹੀ ਸਿਲਸਿਲਾ ਰਵੇ ਅਤੇ ਇਹ ਨਿਵਾਣ ਵੱਲ ਨੂੰ ਹੋਰ ਜਾਂਦਾ ਰਵੇ ਅਤੇ ਨੰਬਰ ਆਫ ਕੇਸਿਸ ਵੀ ਜਿਹੜੇ ਕੇਸਾਂ ਦਾ ਆંકੜਾ ਉਹ ਵੀ ਥੱਲੇ ਵੱਲ ਨੂੰ ਜਾਵੇ ਤਾਂ ਇਹ ਚੰਗੀ ਗੱਲ ਹੋਵੇਗੀ। ਸੈਨ ਫਰਾਂਸਿਸਕੋ ਦੇ ਵਿੱਚ ਹਰਜੋਤ ਸਿੰਘ ਜੀ ਇਹ ਆંકੜੇ ਦੱਸਦੇ ਨੇ ਵੀ 81 ਸਾਲ ਤੋਂ ਵੱਧ ਦੀ ਉਮਰ ਵਾਲੇ ਜਿਹੜੇ ਲੋਕ ਆ, ਮਰਨ ਵਾਲਿਆਂ ਦੇ ਵਿੱਚ 22 ਵਿਕਟਮ ਸੀਗੇ, 61% ਕੁੱਲ ਜਿਹੜੇ ਉਹ ਬਣਦੇ ਨੇ। ਅਤੇ ਕਹਿੰਦੇ ਵੀ ਕੋਈ ਵੀ ਜਣਾ 41 ਸਾਲ ਤੋਂ ਉਮਰ ਦੀ ਘੱਟ ਵਾਲਾ ਨਹੀਂ ਸੀਗਾ ਜਿਹੜੇ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਸੀਗੀਆਂ। ਸੋ ਐਲਾਮੀਡਾ ਕਾਊਂਟੀ ਦੇ ਵਿੱਚ 72 ਸਾਲ ਦਾ ਇੱਕ ਇਨਸਾਨ ਆ, ਉਹ ਬੀਤੇ ਦਿਨੀ ਜਿਹੜਾ ਆ ਉਹ ਮਾਫੀ ਚਾਹੁੰਦਾ ਐਲਾਮੀਡਾ ਕਾਊਂਟੀ ਦੇ ਵਿੱਚ 72 ਲੋਕ ਜਿਹੜੇ ਆ ਉਹ ਹੁਣ ਤੱਕ ਮਰ ਚੁੱਕੇ ਆ, ਜਿਨ੍ਹਾਂ ਦੇ ਵਿੱਚੋਂ ਸਾਰੇ ਹੀ 51 ਸਾਲ ਦੀ ਉਮਰ ਤੋਂ ਉੱਤੇ ਦੱਸੇ ਜਾਂਦੇ ਨੇ ਜੀ। ਅਗਲੀ ਖਬਰ ਚਲੀਏ, ਉਹ ਵੀ ਬੇ ਏਰੀਆ ਨਾਲ ਰਿਲੇਟਡ ਆ। ਬੇ ਏਰੀਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇੱਥੇ ਸਭ ਤੋਂ ਵੱਧ ਜੇ ਦੇਖਦੇ ਜਾਈਏ ਤਾਂ ਜੌਬਸ ਬੇ ਏਰੀਆ ਦੇ ਵਿੱਚ ਆ, ਪਰ ਹੁਣ ਇੱਥੇ ਵੀ ਲੇ ਆਫ ਨੇ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿੰਦੇ ਹਾਹਾਕਾਰ ਮਚਾਈ ਹੋਈ ਹੈਗੀ ਆ। ਅਪ੍ਰੈਲ ਤਾਈਂ ਬੇ ਏਰੀਏ ਦੇ ਵਿੱਚ 74,000 ਦੇ ਕਰੀਬ ਜਿਹੜੇ ਲੋਕ ਆ ਉਹ ਲੇ ਆਫ ਹੋਏ ਸੀ। ਮਈ ਦੇ ਵਿੱਚ ਹੁਣ ਤੱਕ ਕਹਿੰਦੇ ਪਈ 30,000 ਹੋਰ ਲੋਕ ਜਿਹੜੇ ਆ ਲੇ ਆਫ ਹੋ ਗਏ ਆ। ਕਈ ਕੰਪਨੀਆਂ ਦੇ ਵਿੱਚ ਤਾਂ ਕਾਫੀ ਲੰਮੇ ਸਮੇਂ ਤੋਂ ਜਿਹੜੇ EMPLOYEE ਕੰਮ ਕਰਦੇ ਸੀ ਉਹ ਪਰਮਾਨੈਂਟਲੀ ਉਹਨਾਂ ਦੀ ਜਿਹੜੀ ਛੁੱਟੀ ਹੋ ਗਈ ਆ। YMCA ਜਿਹੜਾ ਸਿਲੀਕਨ ਵੈਲੀ ਦਾ ਆ, ਉਹਨਾਂ ਨੇ 1657 ਵਰਕਰਸ ਜਿਹੜੇ ਆ ਆਪਣੇ ਲੇ ਆਫ ਕਰ ਦਿੱਤੇ ਹੈਗੇ ਆ। ਇਸੇ ਤਰ੍ਹਾਂ Airbnb ਜਿਹੜੀ ਕੰਪਨੀ ਆ, ਉਹਨਾਂ ਨੇ 661 ਜੌਬਸ ਜਿਹੜੀਆਂ ਉਹਨਾਂ ਦੀਆਂ ਪਰਮਾਨੈਂਟ ਜੌਬਸ ਸੀਗੀਆਂ ਉਹਨਾਂ ਨੂੰ ਪੱਕੀ ਤਰ੍ਹਾਂ ਜਿਹੜਾ ਲੇ ਆਫ ਕਰ ਦਿੱਤਾ ਆ। ਪਿਛਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਆ ਰਹੇ ਹਾਂ ਵੀ ਕਿਸ ਤਰ੍ਹਾਂ ਊਬਰ ਨੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੂੰ ਲੇ ਆਫ ਕੀਤਾ ਹੈਗਾ। ਸੋ ਜਿਹੜੀ ਕੈਲੀਫੋਰਨੀਆ ਦੀ EDD ਹੈਗੀ ਆ, ਇੰਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ, ਉਹਨਾਂ ਨੇ ਇਸ ਸ਼ੁੱਕਰਵਾਰ ਨੂੰ ਜਿਹੜਾ ਆਪਣਾ ਡਾਟਾ ਹੈਗਾ ਆ ਉਹ ਰਿਲੀਜ਼ ਕਰਨਾ ਹੈਗਾ ਕੈਲੀਫੋਰਨੀਆ ਦਾ ਪੂਰੇ ਦਾ, ਵੀ ਕਿੰਨੇ ਕੁ ਲੋਕ ਜਿਹੜੇ ਕੈਲੀਫੋਰਨੀਆ ਦੇ ਵਿੱਚ ਟੋਟਲੀ ਜਿਹੜੇ ਆ ਉਹ ਅਨਐਮਪਲਾਇਡ ਹੋਏ ਆ। ਜੀ, ਸੋ ਬਿਲਕੁਲ 30,000 ਦਾ ਆંકੜਾ ਜਿਹੜਾ ਹਰਜੋਤ ਸਿੰਘ ਜੀ ਇਹ ਪਾਰ ਹੋ ਚੁੱਕਾ ਆ। ਜਿਹੜੀਆਂ ਪਲੈਨਡ ਲੇ ਆਫਸ ਬੇ ਏਰੀਏ ਦੇ ਵਿੱਚ ਜਿਹੜੀਆਂ ਹੋਈਆਂ ਆ, ਜਿੱਦਾਂ ਊਬਰ ਵਗੈਰਾ ਦੇ ਨਾਲ YMCA, ਸੈਨ ਫਰਾਂਸਿਸਕੋ ਦੀ Airbnb ਜਿਹੜੀ ਆ, ਉਹਨਾਂ ਸਾਰਿਆਂ ਨੇ ਜਿਹੜੇ ਕਈ ਲੋਕ ਆ ਉਹ ਆਲਰੇਡੀ ਫਾਇਰ ਕਰ ਚੁੱਕੇ ਆ। YMCA ਦੇ ਦੁਆਰਾ 1650 ਤੋਂ ਵੱਧ ਵਰਕਰ ਜਿਹੜੇ ਸੈਂਟਾ ਕਲਾਰਾ ਦੇ ਵਿੱਚ ਸੀਗੇ ਉਹਨਾਂ ਨੂੰ ਲੇ ਆਫ ਕੀਤਾ ਗਿਆ ਅਤੇ Airbnb ਨੇ 661 ਜੌਬਾਂ ਜਿਹੜੀਆਂ ਉਹ ਬੰਦ ਕੀਤੀਆਂ। ਊਬਰ ਵਾਲੇ ਤਾਂ 45 ਆਪਣੇ ਆਫਿਸ ਵੀ ਜਿਹੜੇ ਉਹ ਬੰਦ ਕਰਨ ਜਾ ਰਹੇ ਆ। ਪਹਿਲੋਂ 3700 ਲੋਕਾਂ ਨੂੰ ਜਿਹੜਾ ਉਹ ਬਾਹਰ ਦਾ ਰਸਤਾ ਇੱਕ ਹਿਸਾਬ ਦੇ ਨਾਲ ਪਿੰਕ ਸਲਿੱਪ ਮਿਲਿਆ ਸੀ, ਅਤੇ ਹੁਣ 3000 ਹੋਰ ਜਿਹੜੇ ਆ ਉਹਨਾਂ ਨੇ ਕੱਲ੍ਹ ਇਹ ਅਨਾਊਂਸ ਕੀਤਾ ਸੀਗਾ। ਸੋ ਕੁੱਲ ਏਰੀਏ 'ਚ 30,000 ਤੋਂ ਵੱਧ ਲੋਕ ਜਿਹੜੇ ਆਲਰੇਡੀ ਵੱਡੀਆਂ ਕੰਪਨੀਆਂ ਦੇ ਨਾਲ ਜਿਹੜੇ ਜੁੜੇ ਹੋਏ ਆ ਉਹ ਲੇ ਆਫ ਹੋ ਚੁੱਕੇ ਨੇ। ਇਸੇ ਤਰ੍ਹਾਂ ਬੇ ਏਰੀਏ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ
ਉਹ ਆਪਣੇ EMPLOYEES ਨੂੰ ਪਰਮਾਨੈਂਟਲੀ ਹੀ ਘਰਾਂ ਤੋਂ ਕੰਮ ਕਰਨ ਨੂੰ ਕਹਿ ਰਹੀਆਂ, ਜਿਹਦੇ ਵਿੱਚ ਟਵਿੱਟਰ ਨੇ ਵੀ ਕਿਹਾ ਹੈਗਾ ਆ, ਸਕੁਏਅਰ ਕਰਕੇ ਕੰਪਨੀ ਆ, ਹੋਰ ਜਿਹੜੀਆਂ ਕੰਪਨੀਆਂ ਹੈਗੀਆਂ ਅਡੋਬੀ, ਫੇਸਬੁੱਕ, ਉਹਨਾਂ ਨੇ ਤਾਂ ਮੋਸਟਲੀ ਦਸੰਬਰ ਤੱਕ ਜਿਹੜੇ ਆਪਣੇ EMPLOYEES ਨੂੰ ਕਿਹਾ ਵੀ ਘਰਾਂ ਤੋਂ ਹੀ ਜਿਹੜਾ ਕੰਮ ਕਰੋ। ਪਰ ਕਰੋਨਾ ਵਾਇਰਸ ਨੂੰ ਲੈ ਕੇ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਲੋਕਾਂ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਆ ਉਹ ਪੂਰੀ ਤਰ੍ਹਾਂ ਬਦਲ ਜਾਊਗਾ। ਇੱਕ ਨੇਸ਼ਨ ਵਾਈਡ ਇੰਸ਼ੋਰੈਂਸ ਕੰਪਨੀ, ਜਿਹੜੀ ਬਹੁਤ ਵੱਡੀ ਇੰਸ਼ੋਰੈਂਸ ਕੰਪਨੀ USA ਦੀ, ਉਹ ਉਹਨਾਂ ਨੇ 80% ਆਪਣੀ ਜਿਹੜੀ ਵਰਕਫੋਰਸ ਆ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਘਰਾਂ ਤੋਂ ਹੀ ਕੰਮ ਕਰੋ। ਅਤੇ ਉਹਨਾਂ ਨੇ 5 ਸਟੇਟਾਂ ਦੇ ਜਿਹੜੇ ਆਪਣੀਆਂ ਹਾਈ ਰਾਈਜ਼ ਬਿਲਡਿੰਗ ਸੀਗੀਆਂ ਉਹ ਸੇਲ 'ਤੇ ਵੀ ਲਾਤੀਆਂ ਵੀ ਸਾਨੂੰ ਹੁਣ ਆਫਿਸਿਸ ਦੀ ਜ਼ਰੂਰਤ ਨਹੀਂ। ਜੀ, ਲਿਕੁਇਡੇਟ ਜਿਹੜੇ ਆ ਪੂਰੀ ਤਰ੍ਹਾਂ ਉਹ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ CVS ਹੈਲਥ ਆ, ਉਹਨਾਂ ਨੇ 43.3 ਮਿਲੀਅਨ ਡਾਲਰ ਜਿਹੜਾ ਉਹਨਾਂ ਨੂੰ ਕਰੋਨਾ ਵਾਇਰਸ ਸਟਿਮੂਲਸ ਰਿਲੀਫ ਮਨੀ ਦੇ ਵਜੋਂ ਮਿਲਿਆ ਸੀ, ਉਸ ਨੂੰ ਉਹਨਾਂ ਨੇ ਵਾਪਸ ਕਰ ਦਿੱਤਾ ਆ। ਬਿਜ਼ਨਸ ਇਨਸਾਈਡਰ ਨੂੰ ਇੱਕ ਜਿਹੜੀ ਚਿੱਠੀ ਪ੍ਰਾਪਤ ਹੋਈ ਹੈ, ਜਿਸ ਦੇ ਵਿੱਚ ਇਹਨਾਂ ਦੇ CVS ਦੇ ਜਿਹੜੇ CEO ਅਤੇ ਪ੍ਰੈਜ਼ੀਡੈਂਟ ਲੈਰੀ ਮਰਲੋ, ਉਹਨਾਂ ਨੇ ਹੈਲਥ ਅਤੇ ਹਿਊਮਨ ਸਰਵਿਸਿਜ਼ ਦੇ ਸੈਕਟਰੀ ਐਲੈਕਸ ਅਜ਼ਾਰ ਨੂੰ ਕਿਹਾ ਆ ਵੀ ਸਾਨੂੰ ਇਸ ਮਨੀ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਆ, ਅਤੇ ਅਸੀਂ ਆਉਣ ਵਾਲੀ ਵੀ ਜੇ ਕੋਈ ਫਰਦਰ ਰਿਲੀਫ ਹੈਗੀ ਇਸ ਦੇ ਬਾਬਤ ਉਸ ਨੂੰ ਸਵੀਕਾਰ ਜਿਹੜਾ ਉਹ ਨਹੀਂ ਕਰਾਂਗੇ। 175 ਬਿਲੀਅਨ ਡਾਲਰ ਇਸ ਕੇਅਰਜ਼ ਐਕਟ ਦੇ ਤਹਿਤ ਜਿਹੜਾ ਹਰਜੋਤ ਸਿੰਘ ਜੀ ਹੌਸਪੀਟਲ, ਹੈਲਥ ਕੇਅਰ ਪ੍ਰੋਵਾਈਡਰ, ਉਹਨਾਂ ਨੂੰ ਜਿਹੜੇ ਉਹ ਪ੍ਰਦਾਨ ਕੀਤੇ ਗਏ ਸੀਗੇ। ਇਸੇ ਤਰੀਕੇ ਦੇ ਨਾਲ ਇੱਕ ਹੋਰ ਕੰਪਨੀ ਐਨਕੰਪਾਸ ਹੈਲਥ ਕਾਰਪੋਰੇਸ਼ਨ, ਉਹਨਾਂ ਨੇ 237 ਮਿਲੀਅਨ ਡਾਲਰ ਜਿਹੜਾ ਕੇਅਰਜ਼ ਐਕਟ ਦੇ ਤਹਿਤ ਮਿਲਿਆ ਸੀ, ਇੱਕ ਰਿਪੋਰਟ ਦੇ ਮੁਤਾਬਕ ਉਹਨਾਂ ਨੇ ਵੀ ਵਾਪਸ ਕਰ ਦਿੱਤਾ ਸੀ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਜਿਹੜੇ ਹਾਊਸ ਸਪੀਕਰ ਨੈਂਸੀ ਪਲੋਸੀ ਆ, ਉਹਨਾਂ ਨੇ ਜਿਹੜੇ ਕਾਂਗਰਸ ਦੇ 2 ਨਵੇਂ ਇਲੈਕਟਡ ਮੈਂਬਰ ਆ, ਜਿਹੜੀ ਸਪੈਸ਼ਲ ਇਲੈਕਸ਼ਨ ਹੋਈ ਸੀਗੀ, ਇੱਕ ਕੈਲੀਫੋਰਨੀਆ ਤੋਂ ਮਾਈਕ ਗਰਸੀਆ ਅਤੇ ਦੂਸਰੇ ਟੌਮ ਟਿਫਨੀ ਜਿਹੜੇ ਵਿਸਕੌਨਸਨ ਤੋਂ ਸੀ, ਦੋਨੋਂ ਹੀ ਇਹ ਰਿਪਬਲਿਕਨ ਜਿੱਤ ਕੇ ਕਾਂਗਰਸ ਦੇ ਵਿੱਚ ਗਏ ਆ। ਸਪੈਸ਼ਲ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਸਹੁੰ ਚੁਕਾਈ ਹੈਗੀ ਆ। ਉਸ ਤੋਂ ਬਾਅਦ ਨੈਂਸੀ ਪਲੋਸੀ ਨੇ ਕਿਹਾ ਵੀ ਅਸੀਂ ਦੁਬਾਰਾ ਕੀ ਫਿਰ ਇਹ ਨਵੰਬਰ 'ਚ ਜਿਹੜੀ ਸੀਟ ਆ ਵਾਪਸ ਇਹਨਾਂ ਤੋਂ ਲੈ ਜਾਵਾਂਗੇ। ਪਰ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਨਵੇਂ ਸਰਵੇ ਆਏ ਆ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਪਿਛਲੀ ਵਾਰੀ ਉਹ 7 ਰਿਪਬਲਿਕਨ ਸੀਟਸ ਜਿਹੜੀਆਂ ਆ ਉਹ ਡੈਮੋਕ੍ਰੇਟਸ ਨੂੰ ਲੂਜ਼ ਕਰ ਗਏ ਸੀ। ਕਹਿੰਦੇ ਹੁਣ 6 ਦੇ ਵਿੱਚ ਜਿਹੜੇ ਸਰਵੇ ਦੇ ਮੁਤਾਬਕ ਰਿਪਬਲਿਕਨ ਕੈਂਡੀਡੇਟਸ ਅੱਗੇ ਜਾ ਰਹੇ ਹੈਗੇ ਆ। ਰਿਪਬਲਿਕਨਸ ਨੂੰ 17 ਸੀਟਾਂ ਚਾਹੀਦੀਆਂ ਆ ਹਾਊਸ ਨੂੰ ਕੰਟਰੋਲ ਕਰਨ ਦੇ ਲਈ। ਪਿਛਲੀ ਵਾਰੀ ਜਿਹੜੀਆਂ ਇਹ 19 ਸੀਟਸ ਸੀਗੀਆਂ। ਸੋ ਹੁਣ ਨਵੰਬਰ 'ਚ ਦੇਖੋ ਜਿਹੜਾ ਕੀ ਜਿਹੜਾ ਇਲੈਕਸ਼ਨਸ ਆ ਉਹ ਕੀ ਰਿਜ਼ਲਟ ਲੈ ਕੇ ਆਉਂਦੀ ਆ। ਜੀ, ਇਸ ਪੈਂਡੈਮਿਕ ਮਹਾਮਾਰੀ ਦੇ ਚੱਲਦਿਆਂ ਮਜ਼ੂਰੀ ਜਿਹੜੀ ਸਟੇਟ ਆ ਉਸ ਦੇ ਦੁਆਰਾ ਇੱਕ ਐਗਜ਼ੀਕਿਊਸ਼ਨ ਜਿਹੜੀ ਆ ਉਹ ਕੀਤੀ ਗਈ, ਜਿਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਜਿਹੜੀ ਅਦਾਲਤ ਦੇ ਦੁਆਰਾ, ਉਸ ਨੂੰ ਜਿਹੜਾ ਆ ਉਹ ਟੀਕਾ ਲਾ ਕੇ ਜਿਹੜਾ ਮੌਤ ਦੇ ਘਾਟ ਜਿਹੜਾ ਉਹ ਪਹੁੰਚਾਇਆ ਗਿਆ। US ਸੁਪਰੀਮ ਕੋਰਟ ਨੇ ਇਹ ਇੱਕ ਰਿਕੁਐਸਟ ਜਿਹੜੀ ਕੀਤੀ ਗਈ ਸੀ ਇਸ ਬੰਦੇ ਦੇ ਵਕੀਲਾਂ ਦੇ ਦੁਆਰਾ ਜਾਂ ਐਪਲੀਕੇਸ਼ਨ ਪਾਈ ਗਈ ਸੀ, ਉਸ ਨੂੰ ਉਹਨਾਂ ਨੇ ਰਿਜੈਕਟ ਕੀਤਾ ਅਤੇ ਐਗਜ਼ੀਕਿਊਸ਼ਨ ਜਿਹੜੀ ਆ ਉਹ ਵਾਪਰੀ ਹੈਗੀ ਹੈ। ਮਜ਼ੂਰੀ ਡਿਪਾਰਟਮੈਂਟ ਆਫ ਕਰੈਕਸ਼ਨਜ਼ ਨੇ ਦੇ ਦੁਆਰਾ ਜਿਹੜਾ ਇਸ ਨੂੰ ਐਗਜ਼ੀਕਿਊਟ ਆ ਉਹ ਕੀਤਾ ਗਿਆ। 1991 ਦੇ ਵਿੱਚ ਕਿਹਾ ਜਾ ਰਿਹਾ ਆ ਵਾਲਟਰ ਬਾਰਟਨ ਜਿਹੜਾ ਆ ਉਸ ਨੂੰ ਕਨਵਿਕਟ ਕੀਤਾ ਗਿਆ ਸੀਗਾ ਇੱਕ ਬਜ਼ੁਰਗ ਦੀ ਜਿਹੜੀ ਉਹ ਜਾਨ ਲੈਣ ਦੇ ਵਿੱਚ, ਜਿਸ ਦੇ ਉੱਤੇ ਉਹ ਹਮੇਸ਼ਾ ਹੀ ਇਹ ਕਹਿੰਦਾ ਰਿਹਾ ਵੀ ਮੈਂ ਜਿਹੜਾ ਨਿਰਦੋਸ਼ ਹਾਂ, ਪਰ ਜਿਹੜੇ ਇਸ ਕੇਸ ਦੇ ਵਿੱਚ ਇਸ ਨੂੰ ਦੋਸ਼ੀ ਪਾਇਆ ਗਿਆ ਸੀ, ਇਸ ਤੋਂ ਬਾਅਦ ਦੇ ਵਿੱਚ ਇਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਇਸ ਮਹਾਂਮਾਰੀ ਦੇ ਦੌਰਾਨ ਇਸ ਨੂੰ ਜਿਹੜਾ ਟੀਕਾ ਲਾ ਕੇ ਮੌਤ ਦੇ ਘਾਟ ਉਤਾਰਿਆ ਗਿਆ। ਜੀ, ਅਗਲੀ ਖਬਰ ਜਿਹੜੀ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅੱਜ ਇੱਕ ਸਪੈਸ਼ਲ ਐਗਜ਼ੀਕਿਊਟਿਵ ਆਰਡਰ ਜਿਹੜਾ ਸਾਈਨ ਕੀਤਾ ਆ, ਜਿਹਦੇ ਵਿੱਚ ਉਹ ਕਹਿੰਦੇ ਆ ਵੀ ਜਿਹੜੀ ਰੈਗੂਲੇਸ਼ਨਸ ਜਿਹੜੇ ਲਾਅ ਕਈ ਬਣੇ ਹੈਗੇ ਆ, ਖਾਸ ਕਰਕੇ ਇਕਨੋਮਿਕ ਰਿਕਵਰੀ ਨੂੰ ਦੇ ਰਸਤੇ ਵਿੱਚ ਜਿਹੜੇ ਕਹਿੰਦੇ ਰੋੜਾ ਬਣ ਰਹੇ ਆ, ਉਹਨਾਂ ਨੂੰ ਉਹ ਉਠਾਉਣ ਜਾ ਰਹੇ ਹੈਗੇ ਆ। ਕਹਿੰਦੇ ਵੀ ਜਿੰਨੇ ਵੀ ਇਹ ਰੈਗੂਲੇਸ਼ਨਸ ਹੈਗੀਆਂ ਆ ਇਹਨਾਂ ਨੂੰ ਕੱਟ ਕਰੋ ਤਾਂ ਕਿ ਜਿਹੜੀ ਆ ਕਰੋਨਾ ਵਾਇਰਸ ਪੈਂਡੈਮਿਕ ਤੋਂ ਬਾਅਦ ਜਿਹੜੀ ਇਕੋਨਮੀ ਰਿਕਵਰੀ ਹੋਣੀ ਆ ਉਹ ਛੇਤੀ ਤੋਂ ਛੇਤੀ ਹੋ ਸਕੇ। ਉਹਨਾਂ ਨੇ ਅੱਜ ਜਿੰਨੀਆਂ ਵੀ ਫੈਡਰਲ ਏਜੰਸੀਜ਼ ਹੈਗੀਆਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਤੁਹਾਡੀ ਅਥਾਰਟੀ ਆ ਉਹ ਰੂਲਸ ਨੂੰ ਕੱਟ ਕਰਨ ਦੀ, ਵੇਵ ਕਰਨ ਦੀ, ਸਸਪੈਂਡ ਕਰਨ ਦੀ ਅਤੇ ਐਲੀਮੀਨੇਟ ਕਰਨ ਦੀ ਜਿਹੜੀ ਆ ਅਨਨੈਸੈਸਰੀ ਰੈਗੂਲੇਸ਼ਨਸ ਆ ਉਹਦੇ ਉੱਤੇ ਵਰਕਆਊਟ ਕਰੋ। ਇਹ ਤੋਂ ਜਿਹੜੇ ਟਰੱਕਰਸ ਆ ਉਹ ਵੀ ਕਾਫੀ ਜਿਹੜੇ ਖੁਸ਼ ਨਜ਼ਰ ਆ ਰਹੇ ਆ ਵੀ ਹੋ ਸਕਦਾ ਉਹਨਾਂ ਦੇ ਜਿਹੜੇ ਰੂਲਸ ਆ ਉਹਨਾਂ ਦੇ ਵਿੱਚ ਵੀ ਕੁਛ ਨਾ ਕੁਛ ਚੇਂਜਸ ਆਉਣਗੇ।
ਜੀ ਬਿਲਕੁਲ। ਸੋ ਕਾਫੀ ਜਿਹੜੇ ਆ ਇਹਨਾਂ ਨੇ ਜਿਹੜੀ ਚੇਂਜਸ ਆ ਉਹ ਲਿਆਉਣੇ ਹੈਗੇ ਆ ਰੈਗੂਲੇਸ਼ਨ ਨੂੰ ਲੈ ਕੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਹ ਦੱਸਿਆ ਜਾ ਰਿਹਾ ਵੀ ਇੱਕ ਬਹੁਤ ਵੱਡਾ ਕੰਟਰੈਕਟ ਜਿਹੜਾ ਵਾਲ ਬਣਾਉਣ ਦਾ ਸਦਰਨ ਬਾਰਡਰ ਦੇ ਉੱਤੇ $1 ਬਿਲੀਅਨ ਤੋਂ ਵੱਧ ਦਾ ਉਹ ਇੱਕ ਕੰਪਨੀ ਨੂੰ ਮਿਲਿਆ ਆ, ਜਿਸ ਦੀ ਅਕਸਰ ਚਰਚਾ ਕਹਿੰਦੇ ਆ ਰਾਸ਼ਟਰਪਤੀ ਟਰੰਪ ਕਰਦੇ ਰਹਿੰਦੇ ਸੀਗੇ। ਸੋ ਉਹਨਾਂ ਨੂੰ ਇੱਕ ਵੱਡਾ ਜਿਹੜਾ ਕੰਟਰੈਕਟ ਮਿਲਿਆ ਹੈ। ਸੋ ਨਾਲ ਦੇ ਨਾਲ ਇਹ ਵੀ ਕਿਹਾ ਜਾ ਸਕਦਾ ਵੀ ਕੰਧ ਬਣਾਉਣ ਦਾ ਸਿਲਸਿਲਾ ਆ ਉਹ ਰੁਕਿਆ ਨਹੀਂ ਆ, ਉਹ ਬਿਲਕੁਲ ਉਸੇ ਤਰੀਕੇ ਦੇ ਨਾਲ ਚੱਲ ਰਿਹਾ ਹੈਗਾ ਆ। ਸੋ ਇਹ ਇੱਕ ਇਸ ਦੇ ਬਾਬਤ ਆ $1.2 ਬਿਲੀਅਨ ਦੀ ਜਿਹੜੀ ਹਰਜੋਤ ਸਿੰਘ ਜੀ ਉਹਨਾਂ ਨੂੰ ਗ੍ਰਾਂਟ ਨਹੀਂ ਕਹਿ ਸਕਦੇ, ਉਹਨਾਂ ਨੂੰ ਇੱਕ ਟੈਂਡਰ ਜਿਹੜਾ ਆ ਉਹ ਮਿਲ ਚੁੱਕਾ ਆ ਫੈਡਰਲ ਸਰਕਾਰ ਦੇ ਦੁਆਰਾ। ਜੀ ਅਗਲੀ ਖਬਰ ਵੱਲ ਚਲੀਏ, ਜਿਹੜੀ ਲਾਸ ਐਂਜਲਸ ਕੈਲੀਫੋਰਨੀਆ ਤੋਂ ਆ ਰਹੀ ਹੈ। ਲਾਸ ਐਂਜਲਸ ਕਾਉਂਟੀ ਦੇ ਵੱਲੋਂ ਇਹ ਅਨਾਊਂਸ ਕੀਤਾ ਗਿਆ ਵੀ ਉਹਨਾਂ ਦਾ ਹੁਣ ਜਿਹੜਾ ਸੇਫ ਰੀਓਪਨਿੰਗ ਜਿਹੜਾ ਆ ਵੀ ਬੜਾ ਵਧੀਆ ਤਰੀਕੇ ਦੇ ਨਾਲ ਰੀਓਪਨ ਕਰਨ ਦੇ ਲਈ, ਤਾਂ ਕਿ ਕੋਈ ਨੁਕਸਾਨ ਵਗੈਰਾ ਨਾ ਹੋਵੇ ਕਾਉਂਟੀ ਨੂੰ, ਉਹਨਾਂ ਨੇ ਡੇਟ ਜਿਹੜੀ ਆ ਜੁਲਾਈ 4 ਉਹਦੀ ਰੱਖੀ ਹੈਗੀ ਆ। ਸੋ ਲਾਸ ਐਂਜਲਸ ਕਾਉਂਟੀ ਦੇ ਸੁਪਰਵਾਈਜ਼ਰ ਕੈਥਰੀਨ ਵਰਗਰ ਜਿਹੜੇ ਆ ਉਹਨਾਂ ਨੇ ਕਿਹਾ ਵੀ 4 ਜੁਲਾਈ ਸਭ ਤੋਂ ਵਧੀਆ ਜਿਹੜੀ ਡੇਟ ਹੈਗੀ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਲਾਸ ਐਂਜਲਸ ਦੇ ਵਿੱਚ ਜਿਹੜੇ ਆ ਲਾਸ ਐਂਜਲਸ ਕਾਉਂਟੀ 'ਚ ਕਰੋਨਾ ਵਾਇਰਸ ਦੇ ਕੇਸ ਕਾਫੀ ਜ਼ਿਆਦਾ ਹੋਏ ਆ, ਉੱਥੇ ਮੌਤਾਂ ਵੀ ਜ਼ਿਆਦਾ ਹੋਈਆਂ ਆ। ਅਤੇ ਜੇ ਅਨਪਲਾਈਮੈਂਟ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ 1 ਮਿਲੀਅਨ ਤੋਂ ਵੱਧ ਲੋਕ ਲਾਸ ਐਂਜਲਸ ਕਾਉਂਟੀ ਦੇ ਵਿੱਚ ਜਿਹੜੇ ਆ ਉਹਨਾਂ ਨੇ ਅਨਪਲਾਈਮੈਂਟ ਫਾਈਲ ਕੀਤੀ ਹੈਗੀ ਆ। ਸੋ ਇਕੋਨਮਿਕਲੀ ਜਿਹੜਾ ਲਾਸ ਐਂਜਲਸ ਆ ਉਹ ਬਹੁਤ ਉਹ ਵੀ ਹਰਟ ਹੋਇਆ, ਕਿਉਂਕਿ ਡਿਜ਼ਨੀਲੈਂਡ ਹੋਰ ਜਿਹੜੀਆਂ ਅਟਰੈਕਸ਼ਨ ਵਾਲੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਆ ਉੱਥੇ ਹੈਗੀਆਂ ਆ। ਜੀ ਬਿਲਕੁਲ। ਸਭ ਤੋਂ ਜ਼ਿਆਦਾ ਤਾਂ ਰੈਸਟੋਰੈਂਟਸ ਵਗੈਰਾ ਆ, ਫੂਡ ਸ਼ਾਪਸ ਜਿਹੜੀਆਂ ਆ ਉਹਨਾਂ ਦਾ ਭਾਰੀ ਇੱਕ ਹਿਸਾਬ ਦੇ ਨਾਲ ਕੰਮ ਠੱਪ ਹੋਇਆ ਹੈਗਾ ਆ। ਉੱਧਰ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਮੈਕਡੋਨਲਡ ਦੇ ਜਿਹੜੇ ਵਰਕਰਸ ਆ ਜਿਹੜੇ ਸ਼ਿਕਾਗੋ ਦੇ ਵਿੱਚ, ਉਹਨਾਂ ਨੇ ਮੈਕਡੋਨਲਡ ਨੂੰ ਲਾਸੂਟ ਉਹਨਾਂ ਦੇ ਖਿਲਾਫ ਸੂ ਕਰ ਦਿੱਤਾ ਆ ਵੀ ਕਹਿੰਦੇ ਵੀ ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀਆਂ ਉਹਨਾਂ ਦੇ ਦੁਆਰਾ ਕੋਸ਼ਿਸ਼ਾਂ ਸੀ ਰੋਕਣ ਨੂੰ, ਰੋਕਥਾਮ ਨੂੰ ਲੈ ਕੇ ਮੈਜਰਸ ਜਿਹੜੇ ਸੀਗੇ ਉਹ ਪੂਰੇ ਨਹੀਂ ਸੀਗੇ। ਇਸ ਕਰਕੇ ਜਿਹੜੇ ਮੈਕਡੋਨਲਡ ਵਰਕਰਸ ਆ ਸ਼ਿਕਾਗੋ ਦੇ ਵਿੱਚ, ਉਹਨਾਂ ਨੇ ਇਸ ਦੇ ਉੱਤੇ ਲਾਸੂਟ ਫਾਈਲ ਕਰ ਦਿੱਤਾ। ਕੁੱਕ ਕਾਉਂਟੀ ਸਰਕਟ ਕੋਰਟ ਦੇ ਵਿੱਚ ਇਹ ਸ਼ਿਕਾਗੋ ਮੈਕਡੋਨਲਡ ਰੈਸਟੋਰੈਂਟ ਦੇ ਜਿਹੜੇ ਵਰਕਰਸ ਆ ਉਹਨਾਂ ਨੇ ਇਹ ਲਾਸੂਟ ਫਾਈਲ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਨਐਡੀਕੁਏਟ PPE ਜਿਹੜੇ ਆ ਉਹ ਨਹੀਂ ਸੀਗੇ, ਅਤੇ ਕਹਿੰਦੇ ਵੀ ਨਾ ਹੀ ਪ੍ਰੋਪਰ ਸੋਸ਼ਲ ਡਿਸਟੈਂਸਿੰਗ ਦੇ ਬਾਰੇ, ਅਤੇ ਉਸ ਨੂੰ ਜਿਹੜਾ ਉਹਨਾਂ ਨੇ ਚੰਗੀ ਤਰ੍ਹਾਂ ਨਹੀਂ ਦੱਸਿਆ, ਅਤੇ ਨਾ ਹੀ ਵਰਕਰ ਅਤੇ ਕੋ ਵਰਕਰ ਨੂੰ ਇਸ ਦੇ ਬਾਰੇ ਦੱਸਿਆ ਗਿਆ। ਸੋ ਇਹ ਵੀ ਜਿਹੜੇ ਆ ਕਹਿੰਦੇ ਵੀ ਖਾਸ ਕਰਕੇ ਉਦੋਂ ਜਦੋਂ ਜਿਹੜੇ ਉਹਨਾਂ ਦੇ ਵਰਕਰਸ ਅਤੇ ਕੋ ਵਰਕਰਸ ਆ ਉਹਨਾਂ ਨੂੰ ਇਸ ਦੇ ਬਾਰੇ ਟੈਸਟ ਕੀਤਾ ਗਿਆ ਸੀ। ਜੀ ਅਗਲੀ ਖਬਰ ਜਿਹੜੀ ਆ ਉਹ ਹਾਈਡਰੋਕਸੀ ਕਲੋਰੋਕੁਈਨ ਨੂੰ ਲੈ ਕੇ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕੱਲ੍ਹ ਅਨਾਊਂਸ ਕੀਤਾ ਸੀ ਵੀ ਉਹ ਪਿਛਲੇ 1 ਹਫ਼ਤੇ ਤੋਂ ਲਗਾਤਾਰ ਜਿਹੜੀ ਇਹ ਕਨੈਣ ਦੀ ਗੋਲੀ ਆ ਉਹਨੂੰ ਲੈ ਰਹੇ ਹੈਗੇ ਆ। ਸੋ ਉਹਨੂੰ ਦੇਖਦੇ ਹੋਏ ਹੁਣ ਕਹਿੰਦੇ US ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਆਪਣਾ ਜਿਹੜਾ ਉਹਨਾਂ ਦਾ ਸਟੈਂਡ ਸੀਗਾ ਇਸ ਦਵਾਈ ਦੇ ਉੱਤੇ ਕਨੈਣ ਨੂੰ ਲੈ ਕੇ ਉਹ ਥੋੜ੍ਹਾ ਨਰਮ ਕਰ ਲਿਆ ਹੈਗਾ, ਸੌਫਟਨ ਕਰ ਲਿਆ ਹੈਗਾ। ਸੋ FDA ਨੇ ਅੱਜ ਇਹ ਕਿਹਾ ਹੈ ਵੀ ਜੇ ਪੇਸ਼ੈਂਟ ਅਤੇ ਉਹਨਾਂ ਦੇ ਹੈਲਥ ਕੇਅਰ ਪ੍ਰੋਵਾਈਡਰ, ਉਹਨਾਂ ਦੇ ਡਾਕਟਰ ਦੋਨੋਂ ਐਗਰੀ ਹੁੰਦੇ ਆ ਇਸ ਦਵਾਈ ਨੂੰ ਲੈਣ ਦੇ ਲਈ, ਅਤੇ ਇਹਦੇ ਵਿੱਚ ਕੋਈ ਹਰਜ ਨਹੀਂ ਹੈਗਾ। ਸੋ ਡਾਕਟਰ ਸਟੀਫਨ ਹੈਨ ਇਹਨਾਂ ਨੇ ਸਟੇਟਮੈਂਟ ਅੱਜ ਇਸ਼ੂ ਕੀਤੀ ਹੈਗੀ। FDA ਦੇ ਕਮਿਸ਼ਨਰ ਕਹਿੰਦੇ ਪਈ ਜਿਹੜੀ ਹਾਈਡਰੋਕਸੀ ਕਲੋਰੋਕੁਈਨ ਅਤੇ ਕਲੋਰੋਕੁਈਨ ਜਿਹੜੀ ਆ ਇਹ ਪਹਿਲਾਂ ਹੀ ਅਪਰੂਵ ਹੈਗੀਆਂ ਮਲੇਰੀਆ ਨੂੰ ਟਰੀਟ ਕਰਨ ਦੇ ਲਈ, ਲਪਸ ਅਤੇ ਆਰਥਰਾਈਟਸ ਨੂੰ ਟਰੀਟ ਕਰਨ ਦੇ ਲਈ। ਪਿਛਲੇ ਸਮੇਂ ਇਹ ਸਟੈਂਡ ਇਹੀ ਰਿਹਾ ਸੀ ਵੀ ਜਿਹੜੀ ਇਹ ਕਨੈਣ ਆ ਉਹਨੂੰ ਵਰਤਣਾ ਨਹੀਂ ਚਾਹੀਦਾ, ਕਿਉਂਕਿ ਇਹਦੇ ਜਿਹੜੇ ਪੂਰੀ ਤਰ੍ਹਾਂ ਰਿਜ਼ਲਟਸ ਹੈ ਨਹੀਂ। ਪਰ ਹੁਣ ਜਦੋਂ ਸਾਡੇ ਪ੍ਰੈਜ਼ੀਡੈਂਟ ਸਾਹਿਬ ਕਹਿ ਰਹੇ ਵੀ 1 ਹਫ਼ਤੇ ਤੋਂ ਆਪਾਂ ਇਹ ਦਵਾਈ ਚੱਬ ਰਹੇ ਹਾਂ, ਚਾਹੇ ਨਿੱਕੇ ਹੁੰਦੇ ਆਪਾਂ ਵੀ ਖਾਧੀ ਹੋਵੇ, ਬੜੀ ਕੌੜੀ ਆ, ਅਤੇ ਪਰ ਹੁਣ ਉਹਨੂੰ ਦੇਖਦੇ ਹੋਏ FDA ਵਾਲੇ ਵੀ ਜਿਹੜੇ ਆ ਉਹ ਨਰਮ ਪੈ ਗਏ ਹੈਗੇ ਆ। ਹੁਣ ਇਹ ਨਾ ਹੋਵੇ ਵੀ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਮਿਲੇ ਨਾ, ਉਹ ਵਿਚਾਰੇ ਉਸ ਪੱਖੋਂ ਜਿਹੜੇ ਉਹ ਪੂਰੇ ਹੋ ਜਾਣ। ਇੱਕ ਹੋਰ GOP ਦੇ ਜਿਹੜੇ ਸੀਗੇ ਬੰਦੇ, ਉਹਨਾਂ ਨੇ ਵੀ ਦੱਸਿਆ ਵੀ ਕਹਿੰਦੇ ਵੀ ਉਹ ਅਤੇ ਉਹਨਾਂ ਦਾ ਪਰਿਵਾਰ ਵੀ ਜਿਹੜੀ ਹਾਈਡਰੋਕਸੀ ਕਲੋਰੋਕੁਈਨ ਜਿਹੜੇ ਉਹ ਲੈ ਰਹੇ ਆ, ਅਤੇ ਉਹਨਾਂ ਨੇ ਤਾਂ ਵੀ ਆਖਿਆ ਵੀ 65 ਸਾਲ ਤੋਂ ਉੱਤੇ ਉਮਰ ਵਾਲੇ ਜਿਹੜੇ ਉਹ ਜ਼ਰੂਰ ਲੈਣ। ਪਰ ਹੁਣ ਇਹ ਆ ਵੀ ਇਹ ਤਾਂ ਪ੍ਰੂਵ ਨਹੀਂ ਨਾ ਕਰਦੀ ਇਹ ਚੀਜ਼, ਕੋਈ ਵੀ ਸਾਇੰਸ ਦੇ ਉੱਤੇ ਪ੍ਰੂਵ ਨਹੀਂ ਆ ਵੀ ਕਰੋਨਾ ਵਾਇਰਸ ਨੂੰ ਐਕਚੁਅਲ 'ਚ ਠੀਕ ਜਿਹੜੇ ਕਰਦੀ ਆ ਜਾਂ ਹੋਣ ਨਹੀਂ ਦਿੰਦੀ, ਜਾਂ ਤਾਂ ਫਿਰ ਇੱਦਾਂ ਦੇ ਬੰਦੇ ਹੁਣ ਟੈਸਟ ਕਰਨ, ਲਵਾਉਣ ਟੀਕਾ ਨਾਲ ਕਰੋਨਾ ਵਾਇਰਸ ਦਾ ਇੱਕ, ਵੀ ਵਾਕਿਆ ਹੀ ਇਹ ਠੀਕ ਕਰਦੀ ਹੈ ਕਿ ਨਹੀਂ। ਐਵੇਂ ਜਿਹੜੇ ਲੱਖਾਂ ਹੀ ਲੋਕ ਜਿਹੜੇ ਉਹ ਮਰ ਗਏ ਨੇ, ਅਤੇ ਜੇ ਇੰਨਾ ਹੀ ਅਸਰਦਾਰ ਹੁੰਦੀ
ਤਾਂ ਕਿਉਂ ਇਹ ਲੋਕ ਇੰਨੇ ਜ਼ਿਆਦਾ ਉਹ ਮਰ ਜਾਂਦੇ। ਜੀ ਕੁਛ ਕੁ ਪਰ ਦੇਸ਼ਾਂ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਬਹੁਤ ਸਪੇਨ ਵਾਲੇ ਜਿਹੜੇ ਕਹਿੰਦੇ ਤੇ ਇੰਡੀਆ ਵਾਲੇ ਜਿਹੜੇ ਯੂਜ਼ ਕਰ ਰਹੇ ਹੈਗੇ ਆ। ਸੋ ਹੁਣ ਦੇਖੋ ਅਗਲੀ ਖਬਰ ਵੱਲ ਚਲੀਏ, ਜਿਹੜੀ ਫਲੋਰੀਡਾ ਤੋਂ ਆ ਰਹੀ ਹੈ। ਕਹਿੰਦੇ ਫਲੋਰੀਡਾ ਦੇ ਵਿੱਚ COVID-19 ਦਾ ਇੱਕ ਡਾਟਾ ਸਾਇੰਟਿਸਟ ਬੀਬੀ ਜਿਹੜੀ ਹਾਇਰ ਕੀਤੀ ਹੋਈ ਸੀਗੀ, ਰਵਾਕਾ ਜੋਨਸ। ਇਹ ਮੈਨੇਜਰ ਸੀਗੀ ਜੀਓਗ੍ਰਾਫਿਕ ਇਨਫੋਰਮੇਸ਼ਨ ਸਿਸਟਮ ਦੇ ਉੱਤੇ। ਫਲੋਰੀਡਾ ਡਿਪਾਰਟਮੈਂਟ ਆਫ ਹੈਲਥ ਸਰਵਿਸਿਜ਼ ਨੇ ਉਹਨੂੰ ਪੂਰਾ ਡਾਟਾ ਜਿਹੜਾ ਹੈ ਫਲੋਰੀਡਾ ਦੇ ਵਿੱਚ ਇਕੱਠਾ ਕਰਨ ਦੇ ਲਈ ਹਾਇਰ ਕੀਤਾ ਸੀ, ਤਾਂ ਕਿ ਉਹ ਜਿਹੜਾ ਉਸਨੇ ਖੁਦ ਜਿਹੜਾ ਡੈਸ਼ਬੋਰਡ ਬਣਾਇਆ ਸੀ ਜਿਹਦੇ ਤੇ ਪੂਰਾ ਮੋਨੀਟਰ ਹੁੰਦਾ ਸੀ ਕਿੰਨੇ ਲੋਕ ਕਰੋਨਾ ਵਾਇਰਸ ਤੋਂ ਪੀੜਤ ਆ, ਕਿੰਨੇ ਪੋਜ਼ਿਟਿਵ ਆ, ਕਿੰਨਿਆਂ ਦੀ ਡੈਥ ਹੋਈ ਆ, ਕਿੰਨੇ ਰਿਕਵਰ ਹੋ ਰਹੇ ਆ। ਉਹ ਕਹਿੰਦੇ ਵੀ ਉਹਦੇ ਤੇ ਜਦੋਂ ਉਹਨੇ ਕਿਹਾ ਵੀ ਮੈਂ ਬਿਲਕੁਲ ਸਹੀ ਡਾਟਾ ਦੇਣਾ, ਤੇ ਉਹਦੇ ਤੇ ਪ੍ਰੈਸ਼ਰ ਪਾਇਆ ਗਿਆ ਡਿਪਾਰਟਮੈਂਟ ਆਫ ਹੈਲਥ ਸਰਵਿਸਿਜ਼ ਵੱਲੋਂ ਭਈ ਇਹਨੂੰ ਜਿਹੜਾ ਦਬਾ ਕੇ ਰੱਖੋ ਵੀ ਡਾਟਾ ਬਾਹਰ ਨਾ ਜਾਵੇ। ਸੋ ਹੁਣ ਜਿਹੜੀ ਆ ਉਸ ਬੀਬੀ ਦੀ ਜਿਹੜੀ ਆ ਛੁੱਟੀ ਕਰ ਦਿੱਤੀ ਗਈ ਹੈਗੀ ਆ ਫਲੋਰੀਡਾ ਵੱਲੋਂ। ਬਾਹਰ ਜਾਵੇ ਨਹੀਂ ਜੀ, ਉਹਨਾਂ ਨੇ ਕਿਹਾ ਵੀ ਗਲਤ ਡਾਟਾ ਜਿਹੜਾ ਆ ਰੀਓਪਨਿੰਗ ਕਰਨ ਦੇ ਲਈ ਜਿਹੜਾ ਉਹ ਉੱਤੇ ਕਰੇ, ਤਾਂ ਉਸਨੇ ਇਨਕਾਰ ਕੀਤਾ। ਇਸ ਕਰਕੇ ਜਿਹੜੀ ਉਸਦੀ ਉਹ ਛੁੱਟੀ ਉਹਨਾਂ ਨੇ ਕਰ ਦਿੱਤੀ ਆ। ਸੋ ਇਹ ਵਿਵਾਦ ਬਾਰੇ ਆਪਾਂ ਸਵੇਰੇ ਵੀ ਗੱਲ ਜਿਹੜੀ ਉਹ ਕੀਤੀ ਸੀਗੀ। ਸੋ ਸਮਾਂ ਵੀ ਆਪਣੇ ਜਿਹੜੇ ਪ੍ਰੋਗਰਾਮ ਦਾ ਉਹ ਸਮਾਪਤੀ ਵੱਲ ਨੂੰ ਆ, ਅਤੇ ਜਾਂਦੇ ਜਾਂਦੇ ਜਿਹੜਾ ਤੁਹਾਨੂੰ ਸਟਾਕ ਮਾਰਕੀਟ ਦਾ ਹਾਲ ਦੱਸਦੇ ਜਾਈਏ। ਕੱਲ੍ਹ ਜਿਹੜਾ ਸਟਾਕ ਮਾਰਕੀਟ ਦੇ ਵਿੱਚ ਵੱਡਾ ਉਛਾਲ ਦੇਖਿਆ ਗਿਆ ਸੀ। ਅੱਜ ਜਿਹੜੀ ਸਟਾਕ ਮਾਰਕੀਟ ਉਹ ਥੱਲੇ ਨੂੰ ਆਈ ਆ। ਡਾਓ ਜੋਨਸ ਦੇ ਵਿੱਚ 390 ਪੁਆਇੰਟਾਂ ਦਾ ਜਿਹੜੀ ਗਿਰਾਵਟ ਦੇਖੀ ਗਈ ਆ, 24,206 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 50 ਪੁਆਇੰਟ ਥੱਲੇ ਗਿਆ, 9185 ਪੁਆਇੰਟ ਦੇ ਉੱਤੇ। S&P ਜਿਹੜੀ ਉਹ 31 ਪੁਆਇੰਟ ਥੱਲੇ ਗਈ, 2922 ਦੇ ਉੱਤੇ ਬੰਦ ਹੋਈ ਆ। ਅਤੇ ਇੱਧਰ ਸੋਨੇ ਦੀ ਜਿਹੜੀ ਕੀਮਤ ਆ $1,739 ਜਿਹੜੀ ਆ ਪ੍ਰਤੀ ਆਊਂਸ ਜਿਹੜੀ ਉਹ ਰਹੀ ਆ। ਉੱਧਰ ਭਾਰਤੀ ਰੁਪਈਏ ਦੀ ਕੀਮਤ US ਡਾਲਰ ਦੇ ਮੁਕਾਬਲੇ 76 ਰੁਪਈਏ ਤੇ 2 ਪੈਸੇ ਜਿਹੜੀ ਆ ਉਹ ਹੋ ਚੁੱਕੀ ਆ। ਕੈਨੇਡੀਅਨ ਡਾਲਰ 1 ਕੈਨੇਡੀਅਨ ਡਾਲਰ ਤੇ 39 ਸੈਂਟ ਜਿਹੜਾ ਆ ਉਹ ਕੀਮਤ ਹੈਗੀ ਆ 1 US ਡਾਲਰ ਦੀ। ਜੀ 1 US ਡਾਲਰ ਦੀ ਕੀਮਤ 75 ਰੁਪਏ 66 ਪੈਸੇ ਆ। ਜਿਹੜੇ ਰੁਪਈਏ ਇੰਡੀਅਨ ਦੀ ਗੱਲ ਕਰਦੇ ਜਾਈਏ, ਅਤੇ ਜਾਂਦੇ ਜਾਂਦੇ ਆਪਾਂ ਜਿਹੜੀ ਗੱਲਬਾਤ ਕਰਨੀ ਆ, 2 ਗ੍ਰਾਂਟਸ ਜਿਹੜੀਆਂ ਆ ਇਸ਼ੂ ਹੋਈਆਂ ਹੈਗੀਆਂ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ। ਕਾਉਂਟੀ ਆਫ ਫ੍ਰਿਜ਼ਨੋ ਜਿਹੜੀ ਆ ਉਹਨਾਂ ਨੇ $5 ਮਿਲੀਅਨ ਜਿਹੜੀ ਆ ਬਿਜ਼ਨਸ ਗ੍ਰਾਂਟਸ ਫ੍ਰੀ ਬਿਜ਼ਨਸ ਵਾਲਿਆਂ ਨੂੰ ਮਨੀ ਦੇਣਾ ਆ। $5,000 ਪਰ ਬਿਜ਼ਨਸ, ਉਹ ਸਵੇਰੇ ਵੀ ਆਪਾਂ ਡਿਸਕਸ ਕੀਤਾ ਸੀ। ਉਹਦੇ ਬਾਰੇ ਡਿਟੇਲ ਦੇ ਵਿੱਚ ਜਿਹਦਾ ਵੀ ਬਿਜ਼ਨਸ ਫ੍ਰਿਜ਼ਨੋ ਕਾਉਂਟੀ 'ਚ ਆ, ਪਲੀਜ਼ ਉਹੀ ਕੰਟੈਕਟ ਕਰਨ, ਅਤੇ ਸਾਡੇ ਆਫਿਸ ਵੀ ਕਾਲ ਨਾ ਕਰਿਓ। ਅਸੀਂ ਉਹ ਜਿਹੜੀ ਇਨਫੋਰਮੇਸ਼ਨ ਆ ਫੇਸਬੁੱਕ 'ਤੇ ਪਾ ਦੇਣੀ ਆ। ਜੇ ਕੋਈ ਹੋਰ ਤੁਹਾਨੂੰ ਇਨਫੋਰਮੇਸ਼ਨ ਹੋਈ ਤਾਂ ਤੁਸੀਂ ਈਮੇਲ ਕਰ ਦਿਓ ਪੰਜਾਬੀ ਰੇਡੀਓ USA ਨੂੰ। ਇਸੇ ਤਰ੍ਹਾਂ ਬੇ ਏਰੀਏ ਦੇ ਵਿੱਚ ਜਿਹੜੀ ਸਿਟੀ ਆਫ ਫਰੀਮੌਂਟ ਆ, ਉਹਨਾਂ ਨੇ ਜਿਹੜੇ ਫਰੀਮੌਂਟ ਏਰੀਏ 'ਚ ਲੋਕ ਰਹਿੰਦੇ ਆ ਜਿਹੜੇ ਰੈਂਟ ਨਹੀਂ ਦੇ ਸਕੇ, ਜਿਨ੍ਹਾਂ ਨੂੰ ਪ੍ਰੋਬਲਮ ਆ ਰੈਂਟ ਦੀ, 3 ਮਹੀਨੇ ਦਾ ਉਹ ਕਹਿੰਦੇ ਵੀ ਫ੍ਰੀ ਰੈਂਟ ਰਿਲੀਫ ਪ੍ਰੋਗਰਾਮ ਉਹਨਾਂ ਨੇ ਕ੍ਰੀਏਟ ਕੀਤਾ ਹੈ ਮਾਰਚ 17 ਤੋਂ ਲੈ ਕੇ ਜੂਨ 17 ਤਾਈਂ। ਉਹਦੇ ਲਈ $4 ਲੱਖ ਉਹਨਾਂ ਨੇ ਰੱਖਿਆ ਆ। ਇਸੇ ਤਰ੍ਹਾਂ ਉਹਨਾਂ ਨੇ ਗ੍ਰਾਂਟਸ ਜਿਹੜੀਆਂ ਆ ਛੋਟੇ ਬਿਜ਼ਨਸਿਸ ਨੂੰ ਦੇਣੀਆਂ ਆ 5,000 ਤੋਂ ਲੈ ਕੇ 10,000 ਤੱਕ। ਕਿਸੇ ਨੂੰ 5,000 ਵੀ ਹੋ ਸਕਦੀ ਆ, ਕਿਸੇ ਨੂੰ 10,000 ਵੀ ਹੋ ਸਕਦੀ ਆ। ਸੋ ਉਹ ਜਿਹੜੀਆਂ ਗ੍ਰਾਂਟਸ ਆ ਉਹਨਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਆ। ਜਿਹੜਾ ਫ੍ਰਿਜ਼ਨੋ ਕਾਉਂਟੀ ਦੀ ਗ੍ਰਾਂਟਸ ਹੈਗੀ ਆ, ਉਹਦੀ ਲਾਸਟ ਡੇਟ ਅਪਲਾਈ ਕਰਨ ਦੀ ਜੂਨ 1 ਆ, ਮਈ 18 ਨੂੰ ਹੀ ਇਹ ਸ਼ੁਰੂ ਹੋਈ ਸੀ। ਸੋ ਇਸੇ ਤਰ੍ਹਾਂ ਜਿਹੜੀ ਹੈਗੀ ਆ ਸਿਟੀ ਆਫ ਫਰੀਮੌਂਟ ਦੀ ਗ੍ਰਾਂਟ ਐਪਲੀਕੇਸ਼ਨ ਜਿਹੜੀ ਕੋਈ ਬਿਜ਼ਨਸ ਵਾਲੇ ਨੇ ਕਰਨੀ ਆ, ਰੈਂਟ ਵਾਲੇ ਨੇ ਕਰਨੀ ਹੈਗੀ ਆ, ਰੀਟੇਲ ਦੇ ਵਿੱਚ ਮੈਨੂਫੈਕਚਰਿੰਗ ਸਾਰੇ ਤਰ੍ਹਾਂ ਦਾ ਉਹਨੇ ਦੱਸਿਆ ਹੈਗਾ। ਉਹਦੀ ਡੇਟ ਲਾਸਟ ਮਈ 31 ਹੈਗੀ ਆ। ਸੋ ਦੋਨਾਂ ਦੀ ਜਿਹੜੀ ਇਨਫੋਰਮੇਸ਼ਨ ਆ ਅਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ 'ਤੇ ਪਾ ਦਾਂਗੇ, ਅਤੇ ਉੱਥੋਂ ਤੁਸੀਂ ਉਹਨਾਂ ਨੂੰ ਔਨਲਾਈਨ ਜਾ ਕੇ ਅਪਲਾਈ ਕਰ ਸਕਦੇ ਆ। ਜੀ, ਅਤੇ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।